दर्शकों ब्रेक तो बाद तुहाडा सब दा भरपूर स्वागत है। व्यूअर्स हुण आपां गलबात करन जा रहे हैं इस खबर बारे कि मोदी सरकार वालों भारत नूं मेड इन इंडिया प्रोडक्ट्स नाल माला माल कर दिता गया है। इस दिवाली ते गां दे गोहे नाल बनी एक चिप जड़ी के मोबाइल जिहड़े फोनां दे नाल चिपकाई जाएगी तां कि रेडिएशन दा जिहड़ा असर है वो घट होवे। इसी तरह गोबर नाल बने 33 करोड़ दीवे ਅਤੇ ਹਿੰਦੂ ਦੇਵੀ ਦੇਵਤਿਆਂ ਦੀ ਜਿਹੜੀਆਂ ਮੂਰਤੀਆਂ ਵੀ ਲਾਂਚ ਕੀਤੀਆਂ ਜਾਣਗੀਆਂ। ਸੋ ਇਹਨਾਂ ਨੂੰ ਵਿਊਅਰਸ ਅਸੀਂ ਫ੍ਰੀ ਦੇ ਵਿੱਚ ਐਡ ਦਿੰਦੇ ਆ ਕਿ ਇਸ ਨੂੰ ਜ਼ਰੂਰ ਖਰੀਦੋ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਫਨੀ ਖਬਰ ਬਾਰੇ? ਦੇਖੋ ਤੁਸੀਂ ਟੀਵੀ 84 ਵੱਲੋਂ ਆਫਰ ਕੀਤੀ ਹੈ ਵੀ ਤੁਹਾਡੀ ਫ੍ਰੀ ਐਡ ਚਲਾਵਾਂਗੇ। ਅਸੀਂ ਇੰਨੀ ਵੱਡੀ ਤਰੱਕੀ ਭਾਰਤ ਨੇ ਕਰ ਲਈ ਹੈ ਜੀ ਕਿ ਵੀ ਉਹਨਾਂ ਨੇ ਜਿਹੜਾ ਉਹ ਐਸੀ ਚਿਪ ਬਣਾ ਦਿੱਤੀ ਹੈ ਗੋਹੇ ਦੀ ਜੀ ਕਿ ਜਿਹਦੇ ਨਾਲ ਫੋਨ ਦੇ ਉੱਤੇ ਲਾ ਕੇ ਜਦੋਂ ਤੁਸੀਂ ਫੋਨ ਕੰਨ ਨੂੰ ਲਾਉਂਦੇ ਹੋ ਤਾਂ ਜਿਹੜੀ ਉਹਦੀ ਰੇਡੀਏਸ਼ਨ ਤੁਹਾਨੂੰ ਨੁਕਸਾਨ ਕਰਦੇ ਹੋ। ਕਹਿੰਦੇ ਵੀ ਉਹ ਦਿਮਾਗ 'ਚ गोहा जड़ा वो ठंड पहुंचा दिंदा है तो उस चिप नाल उहदा रेडिएशन का असर घट जाएगा। और ये कोई जोक नहीं है क्योंकि इन्होंने मोदी ने एक कामधेन जड़ा नां दी एक पूरा महकमा शुरू किया है। और वैसे हिंदू इतिहास दे विच कामधेन गां दा जिक्र है जिहदे च कि जदों ये जड़ियां चीज़ां जदों इन्होंने ਜਿਹੜੀ ਇਹਨਾਂ ਦੀ ਇੱਕ ਕਹਾਣੀ ਦੇਵਤਿਆਂ ਤੇ ਰਾਖਸ਼ਾਂ ਦੀ ਹੈ ਕਿ ਸਮੁੰਦਰ ਨੂੰ ਉਹਨਾਂ ਨੇ ਮੰਥਨ ਕੀਤਾ, ਉਸ ਨੂੰ ਚਰਨ ਕੀਤਾ ਤੇ ਚਰਨ ਕਰਨ ਲਈ ਰੱਸੀ ਕੀ ਸੀ? ਸ਼ੇਸ਼ ਨਾਗ। ਨਾਗ ਦਾ ਇੱਕ ਸਿਰਾ ਜਿਹੜਾ ਹੈ ਉਹ ਰਾਖਸ਼ਾਂ ਨੇ ਫੜਿਆ, ਇੱਕ ਨੇ ਉਹ ਕੀਤਾ ਤੇ ਉਹਨੂੰ ਮੰਥਨ ਕੀਤਾ ਤੇ ਉਹਦੇ ਚੋਂ ਸਮੁੰਦਰ ਚੋਂ 14 ਰਤਨ ਨਿਕਲੇ, ਜੂਲ। ਉਹਨਾਂ 14 ਦੇ ਵਿੱਚ ਇੱਕ ਸ਼ਰਾਬ ਵੀ ਸੀ ਜਿਹੜੀ ਕਹਿੰਦੇ ਰਾਖਸ਼ਾਂ ਨੇ ਪੀ ਲਈ ਤੇ ਇਸ ਲਈ ਜਿਹੜੇ ਸ਼ਰਾਬ ਪੀਣ ਵਾਲੇ ਰਾਖਸ਼ ਇੱਕ ਅੰਮ੍ਰਿਤ ਨਿਕਲਿਆ ਜਿਹੜਾ ਕਹਿੰਦੇ ਲੜਾਈ ਹੋਈ ਦੇਵਤਿਆਂ ਤੇ ਰਾਖਸ਼ਾਂ ਦੀ, ਉਹ ਦੇਵਤੇ ਪੀ ਗਏ। ਔਰ ਫਿਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਮੈਂ ਕਿਉਂਕਿ ਕਾਮਧੇਨ ਗਾਂ ਦੀ ਗੱਲ ਕਰ ਰਿਹਾ ਜਿਹੜਾ ਜਿਸ ਪ੍ਰੋਜੈਕਟ ਦਾ ਨਾਂ ਹੀ ਕਾਮਧੇਨ ਦੇ ਉੱਤੇ ਹੈ ਉਹਨਾਂ 14 ਦੇ ਵਿੱਚ ਕਾਮਧੇਨ ਵੀ ਨਿਕਲੀ ਗਾਂ। ਔਰ ਕਾਮਧੇਨ ਨੂੰ ਵਾਰੇ ਸੀ ਇਹਨਾਂ ਦੀ ਉਸ ਕਹਾਣੀ ਦੇ ਮੁਤਾਬਕ ਕਿ ਉਹਦੇ ਕੋਲ ਬੈਠ ਕੇ ਜੋ ਵਾਰ ਉਹਦੇ ਤੋਂ ਮੰਗੋ ਮਿਲੇਗਾ। ਸੋ ਹੁਣ ਜੇ ਗਾਂ ਦੇ ਪੰਜ ਗਵਿਆ ਉਹਦੇ ਗੋਹੇ 'ਚ ਵੀ ਜਿਹੜੀਆਂ ਕਰਾਮਾਤਾਂ ਹੈ, ਉਹਦੇ ਗਊ ਦੇ ਮੂਤਰ 'ਚ ਵੀ ਨੇ, ਦੁੱਧ 'ਚ ਤਾਂ ਜ਼ਾਹਰਾ ਤੌਰ ਤੇ ਹੈ ਔਰ ਉਸ 'ਚੋਂ ਦਹੀਂ ਬਣਦਾ ਹੈ ਜਾਂ ਮੱਖਣ ਬਣਦਾ ਹੈ ਜਾਂ ਹੋਰ ਪਤਾ ਨਹੀਂ। ਹੁਣ ਇਹ ਹੈ ਵੀ ਗਾਂ ਦੀ ਚਮੜੀ 'ਚ ਕਰਾਮਾਤ ਨਹੀਂ, ਉਹ ਗਊ ਮਾਸ ਨਹੀਂ। ਤੁਸੀਂ ਕਹਾ ਜੇ ਵੀ ਕਰਾਮਾਤਾਂ ਹੀ ਨੇ ਕਾਮਧੇਨ ਫਿਰ ਤਾਂ ਹਰ ਚੀਜ਼ ਜਿਹੜੀ ਹੈ ਉਹਦੇ 'ਚ ਹੋਏਗਾ। ਲੇਕਿਨ ਉਹ ਜਿਹੜਾ ਉਹ ਉੱਥੇ ਗਊ ਮਾਤਾ ਬਣਾਤੀ। ਹਾਲਾਂਕਿ ਜਦੋਂ ਇਹ ਕਰਾਮਾਤਾਂ ਜਾਂ ਇਹ ਕਹਾਣੀਆਂ ਸਮੁੰਦਰ ਮੰਥਨ ਦੀਆਂ ਵੇਦਾਂ ਦੇ ਵਿੱਚ ਤਾਂ ਗਊ ਮਾਸ ਅਸ਼ਵ ਜਿਹੜੇ ਯੱਗ ਕਰਦੇ ਸੀ ਉਹਦਾ ਨਾਂ ਹੀ ਗੱਜ ਮੇਘ ਯੱਗ, ਹਾਥੀ ਮਾਰਿਆ ਜਾਂਦਾ ਸੀ, ਹਾਥੀ ਦਾ ਮਾਸ ਵਰਤਾਇਆ ਜਾਂਦਾ ਸੀ। ਅਸ਼ਵ ਮੇਘ ਯੱਗ ਘੋੜਾ ਮਾਰਿਆ ਜਾਂਦਾ ਸੀ, ਘੋੜੇ ਦਾ ਮਾਸ ਸਾਰੇ ਪੰਡਤਾਂ 'ਚ ਵਰਤਾਇਆ ਜਾਂਦਾ ਸੀ। ਗਊ ਮੇਘ ਜਿਹੜਾ ਯੱਗ ਗਾਂ ਮਾਰੀ ਜਾਂਦੀ ਸੀ। ਲੇਕਿਨ ਇਹ ਬਾਅਦ 'ਚ ਬੁੱਧ ਧਰਮ ਜਦੋਂ ਇਹਨਾਂ ਨੇ ਖਾਧਾ ਉਹਦੇ ਤੋਂ ਬਾਅਦ ਮਾਂ ਬਣਾਇਆ। ਲੇਕਿਨ ਇਹ ਕਹਾਣੀ ਦਿਲਚਸਪ ਹੈ ਦੱਸਣ ਦੇ ਲਈ ਕਿ ਵੀ ਇਹ ਜਿਹੜੀ ਕਾਮਧੇਨ ਪ੍ਰੋਜੈਕਟ ਮੋਦੀ ਨੇ ਬਣਾਇਆ ਔਰ ਚੀਨ ਦੇ ਨਾਲ ਜਿਹੜੀ ਕੁੱਟ ਪਈ ਚੀਨ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਤਮ ਨਿਰਭਰ ਭਾਰਤ, ਬਿਲਕੁਲ ਹਰ ਚੀਜ਼ ਮੇਡ ਇਨ ਇੰਡੀਆ ਹੋਏਗੀ। ਵੈਸੇ ਅਸੀਂ ਇੱਕ ਸੈਗਮੈਂਟ ਕੀਤਾ ਕਿ ਮੋਦੀ ਦੇ ਆਪਣੇ ਕੋਲ ਉਹਦੀ ਘੜੀ, ਉਹਦਾ ਪੈਨ, ਉਹਦੀਆਂ ਐਨਕਾਂ, ਉਹਦੀਆਂ ਜੁੱਤੀਆਂ, ਉਹਦੀ ਗੱਡੀ ਕੋਈ ਵੀ ਮੇਡ ਇਨ ਇੰਡੀਆ ਨਹੀਂ ਹੈ। ਹੁਣ ਬਾਕੀ ਪਤਾ ਨਹੀਂ ਧੋਤੀ ਪਜਾਮੇ ਦੀ ਥੱਲੇ ਪਾਈ ਹੋਏ ਤਾਂ ਉਹ ਮੇਡ ਇਨ ਇੰਡੀਆ ਹੋਏ ਤਾਂ ਪਤਾ ਨਹੀਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਜੋ ਹੈ ਨਾ ਉਹ ਕਹਿੰਦੇ ਕਿ ਮੋਦੀ ਹੈ ਤਾਂ ਮੁਮਕਿਨ ਹੈ। ਜੇ ਮੋਦੀ ਨੇ ਕਿਹਾ ਵੀ ਅਸੀਂ ਬਣਾ ਦੇਣਾ, ਮੁਮਕਿਨ ਕਰਤਾ ਹੈ। ਔਰ ਹੁਣ ਇਹ ਜਿਹੜੀ ਅਨਾਉਂਸਮੈਂਟ ਹੈ ਇਹ ਕੋਈ ਛੋਟਾ ਮੋਟਾ ਬੰਦਾ ਨਹੀਂ ਕਰ ਰਿਹਾ। ਉਹ ਇਹਨਾਂ ਦਾ ਮੇਨ ਜਿਹੜਾ ਰਾਸ਼ਟਰੀ ਕਾਮਧੇਨੂ ਆਯੋਗ ਬਣਾਇਆ ਉਹਦਾ ਚੇਅਰਪਰਸਨ ਕਹਿ ਰਿਹਾ Kaudung Divas, idols of Lakshmi, Ganesh this Diwali. Rashtriya Kamdhenu Ayog is targeting production of 33 crore eco-friendly earthen lamps. ਹੁਣ ਮੈਂ ਇਸ ਘਰੋਂ ਵੀ ਦੇਖਿਆ, ਮੈਂ ਕਿਹਾ ਵੀ ਇਹ ਜਿਹੜੇ ਦੀਵੇ ਵੀ ਬਣਾਏ ਨੇ ਗਾਂ ਦੇ ਗੋਹੇ ਚੋਂ 33 ਕਰੋੜ ਨੇ। ਹੁਣ ਕਿਉਂਕਿ ਹਿੰਦੂ ਇਤਿਹਾਸ ਦੇ ਵਿੱਚ ਜਿਹੜੀ ਗਿਣਤੀ ਹੈ ਦੇਵਤਿਆਂ ਦੀ ਉਹ 33 ਕਰੋੜ ਹੈ। ਸੋ ਇਹ ਇੱਕ ਇੱਕ ਦੇਵਤੇ ਦਾ ਨਾਂ ਇੱਕ ਇੱਕ
ਤੇ ਹੁਣ ਤਾਂ ਭਾਈ ਤੁਹਾਡੀ ਆਬਾਦੀ 130 ਕਰੋੜ ਹੈ, ਬਾਕੀਆਂ ਦਾ ਕੀ ਬਣੇਗਾ? ਬਾਕੀ ਤਾਂ ਉਹਨਾਂ ਨੇ ਗਿਣ ਦਿੱਤੇ ਹੋਣੇ ਨੇ ਵੀ ਇਹ ਰਾਖਸ਼ਸ ਨੇ, ਮਲੇਛ ਨੇ, ਸ਼ੂਦਰ ਨੇ। ਸੋ ਜਿਹੜੇ ਦੀਵੇ ਨੇ ਉਹ 33 ਕਰੋੜ ਹੀ ਨੇ। ਔਰ ਉਹਨਾਂ ਨੇ ਨਾਲ ਹੀ ਕਿਹਾ ਵੀ ਇਹਦਾ ਇਹ ਫਾਇਦਾ ਹੋਏਗਾ, ਇੱਕ ਤਾਂ ਕਹਿੰਦਾ ਵੀ ਅਸੀਂ ਪੋਲਿਊਸ਼ਨ ਬਹੁਤ ਵਧੀਆ ਹੋਏਗਾ, ਤੇ ਗਊਸ਼ਾਲਾਵਾਂ ਜਿਹੜੀਆਂ ਵਿਚਾਰੇ ਹੁਣ ਪੈਂਡੇਮਿਕ ਦੇ ਥੱਲੇ ਕੋਵਿਡ-19 ਦੇ ਉਹ ਵਿਚਾਰੇ ਭੁੱਖੇ ਮਰ ਰਹੇ ਨੇ, ਉਹਨਾਂ ਨੂੰ ਰੁਜ਼ਗਾਰ ਮਿਲੇਗਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਡਾ ਜਿਹੜੀ ਮੇਕ ਇਨ ਇੰਡੀਆ ਕਨਸੈਪਟ ਆਫ ਪ੍ਰਾਈਮ ਮਿਨਿਸਟਰ ਮੋਦੀ, ਸਵਦੇਸ਼ੀ ਮੂਵਮੈਂਟ, ਔਰ ਇਹਦੇ ਥੱਲੇ ਅਸੀਂ ਜਿਹੜੇ ਚੀਨ ਦੇ ਬਣੇ ਦੀਵੇ ਨੇ ਉਹ ਨਕਾਰ ਦਿੱਤੇ ਨੇ, ਤੇ ਗਊ ਮੂਤਰ ਦੇ ਜਿਹੜੇ ਨੇ ਉਹ ਗੋਏ ਔਰ ਉਸ ਦੇ ਇਹ ਚੱਲਣਗੇ। ਔਰ ਉਹਨਾਂ ਨੇ ਕਿਹਾ ਜੀ ਇਸੇ ਤਰ੍ਹਾਂ ਬਿਸਾਈਡ ਦੀਵਾਜ਼ ਯੋਗ ਇਜ਼ ਪ੍ਰਮੋਟਿੰਗ ਪ੍ਰੋਡਕਟਸ ਮੇਡ ਫਰੋਮ ਕਾਊ ਡੰਗ, ਯੂਰਿਨ ਐਂਡ ਮਿਲਕ, ਪਿਸ਼ਾਬ ਵੀ ਗਾਂ ਦਾ, ਗਊ ਮੂਤਰ, ਔਰ ਉਹਦੇ ਚ ਸੱਚ ਐਜ਼ ਐਂਟੀ ਰੇਡੀਏਸ਼ਨ ਚਿਪ ਇਹ ਵੀ ਹੋਏਗੀ। ਹਰ ਪਾਸੇ ਗੋਹੇ ਦੀ ਪੇਪਰ ਵੇਟ ਕਮਰੇ 'ਚ ਵੀ ਤੁਸੀਂ ਰੱਖੋਗੇ ਉਹਨਾਂ ਦਾ। ਗਣੇਸ਼ ਐਂਡ ਲక్ష్ਮੀ ਆਈਡਲਸ, ਇਨਸੈਂਸ ਸਟਿਕਸ ਜਿਹੜੀ ਤੁਸੀਂ ਧੂਪ ਦਿਖਾਣਾ ਉਹ ਵੀ ਗਾਂ ਦੇ ਗੋਹੇ ਦਾ। ਔਰ ਵਾਲ ਪੀਸ, ਪੇਪਰ ਵੇਟ, ਹਵਨ ਸਮਗਰੀ ਸਭ ਜਿਹੜਾ ਗਾਂ ਦੇ ਗੋਹੇ ਔਰ ਮੂਤਰ ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਅਬਾਊਟ 3 ਲੱਖ ਦੀਆਜ਼ ਵਿਲ ਬੀ ਲਿਟ ਇਨ ਦਾ ਹੋਲੀ ਸਿਟੀ ਆਫ ਅਯੁੱਧਿਆ, 1 ਲੱਖ ਇਨ ਵਾਰਾਣਸੀ, ਐਂਡ ਹੀ ਐਡਡ ਅਬਾਊਟ 192 ਕਰੋੜ ਕਿਲੋ of cow dung per day is produced in India। ਉਹਨੇ ਫਿਰ ਦੱਸਿਆ ਵੀ ਅਸੀਂ ਕਿੱਦਾਂ ਪ੍ਰਿਪੇਅਰ ਕੀਤਾ ਕਿ 192 ਕਰੋੜ ਕਿਲੋ ਇਹ ਰੋਜ਼ਾਨਾ ਗੋਹਾ ਹੁੰਦਾ ਹੈ ਜਿਹਨੂੰ ਅਸੀਂ ਇਹ ਸਾਰੇ ਤੇ ਲਾਇਆ। ਔਰ ਉਹਨਾਂ ਨੇ ਕਿਹਾ ਜੀ there is huge untapped potential in cow dung based products, ਕਿ ਹੁਣ ਤੱਕ ਜਿਹੜੇ ਗੋਹੇ ਦਾ ਇਸਤੇਮਾਲ ਸੀ ਉਹ ਅੱਜ ਤੱਕ ਕਿਸੇ ਨੇ ਕੀਤਾ ਹੀ ਨਹੀਂ। ਔਰ ਮੈਂ ਅੱਜ ਕਿਤੇ ਮੈਂ ਦੇਖ ਰਿਹਾ ਸੀ ਕਿਸੇ ਨੇ ਦੇਖਿਆ ਵੀ ਮੋਦੀ ਜਿਹੜਾ ਹੈ ਉਹ ਇੱਕ ਪਾਈਪ ਲੈ ਕੇ ਬੈਠਾ ਹੈ ਤੇ ਥੱਲੇ ਗੁਲਾਬ ਜਾਮਣ ਪਏ ਨੇ। ਉਹ 'ਚ ਉਹਨੇ ਲਿਖਿਆ ਕਿ ਵੀ ਮੋਦੀ ਦਾ ਹੁਣ ਅਗਲਾ ਬਿਆਨ ਇਹ ਹੋਣਾ ਹੈ ਕਿ ਅਸੀਂ ਇਹ ਬਿਲਕੁਲ ਟੈਕਨੀਕ ਡਿਵੈਲਪ ਕਰ ਰਹੀ ਹੈ ਕਿ ਗੁਲਾਬ ਜਾਮਣ 'ਚੋਂ ਗੁਲਾਬ ਤੇ ਜਾਮਣੂ ਨੂੰ ਅੱਡ ਕਿਵੇਂ ਕਰਨਾ। ਕਹਿੰਦਾ ਵੀ गुलाब खिड़ेंगे जब आप गुलाब जामुन से ये, और एक पास से जामनुआ का ढेर होएगा। ਹੁਣ ਕਹਿੰਦਾ ਵੀ ਨੈਕਸਟ ਟੈਕਨੀਕ ਗੁਲਾਬ ਜਾਮਣ ਚੋਂ ਗੁਲਾਬ ਦੇ ਫੁੱਲ ਕੱਢਣਾ ਤੇ ਜਾਮਣੂ ਕੱਢਣਾ, ਇਹ ਮੋਦੀ ਦਾ ਕੰਮ ਹੈ। ਹੁਣ ਉਹ ਕਹਿ ਰਿਹਾ ਬਹੁਤ ਪੋਟੈਂਸ਼ੀਅਲ ਹੈ। ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਇਹ ਫੈਸਿਲਿਟੇਟ ਕਰ ਰਹੇ ਹਾਂ। ਔਰ ਜਿਹੜੀ ਕਾਊਡੰਗ ਦੀਵਾਜ਼ ਔਰ ਦੂਜੇ ਦੇ ਥੱਲੇ ਜਿਵੇਂ ਇੱਕ ਉਹਨਾਂ ਨੇ ਕਿਹਾ ਕਿ ਮੋਬਾਈਲ ਦੀ ਰੇਡੀਏਸ਼ਨ ਨੂੰ ਘੱਟ ਕਰੇਗੀ ਗਾਂ ਗੋਬਰ ਨਾਲ ਬਣੀ ਚਿਪ। ਬਾਕੀ ਤਾਂ ਦੱਸਦਾ ਵੀ ਕੀ ਪ੍ਰੋਡਕਟ ਹੋਣਗੇ। ਗੁਲਾਬ ਜਾਮਣ ਚੋਂ ਵੀ ਗੁਲਾਬ ਔਰ ਜਾਮਣੂ ਨੇ ਕੱਢਣੇ ਨੇ। ਔਰ ਉਹਨਾਂ ਨੇ ਇਹ ਕਿਹਾ ਵੀ ਹੁਣ ਤੱਕ ਅਸੀਂ ਦੇਖਿਆ ਕਿ ਮੋਬਾਈਲ ਨੂੰ ਨਾਲ ਰੱਖਿਆ ਜਾਏ ਤਾਂ ਰੇਡੀਏਸ਼ਨ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ। ਕਿ ਅਸੀਂ ਇਹ ਚਿਪ ਡਿਵੈਲਪ ਕੀਤੀ ਹੈ ਔਰ ਉਹ ਦਿਖਾਇਆ, ਉਹਦੇ ਤੇ ਸ਼ੁਭ ਦੀਵਾਲੀ ਲਿਖਿਆ, ਉਹਨੇ ਚਿਪ ਡਿਸਪਲੇ ਵੀ ਕੀਤੀ ਹੈ ਕਿ ਵੀ ਇਹਦੇ ਨਾਲ ਜਿਹੜਾ ਬਿਮਾਰੀ ਤੋਂ ਬਚਣਾ ਹੈ ਅਗਲੇ ਆਉਣ ਵਾਲੇ ਸਮੇਂ 'ਚ ਕੰਮ ਆਏਗਾ। ਔਰ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਪ੍ਰੋਡਕਟ ਵੀ ਲਾਂਚ ਕੀਤੇ ਨੇ ਪਰ ਇਹਦੇ ਨਾਲ ਪ੍ਰਦੂਸ਼ਣ ਵੀ ਘਟੇਗਾ। ਔਰ ਕਾਮਧੇਨੂ ਦੀਵਾਲੀ ਮੁਹਿੰਮ ਅਸੀਂ ਚਲਾ ਰਹੇ। ਔਰ ਉਹਦੇ 'ਚ ਉਹਨਾਂ ਨੇ ANI ਦੇ ਉੱਤੇ ਉਹਨੇ ਜਿਹੜਾ ਉਹ ਟਵੀਟ ਵੀ ਕੀਤਾ, ਕਾਊਡੰਗ ਵਿਲ ਪ੍ਰੋਟੈਕਟ ਐਵਰੀਵਨ, ਇਟ ਇਜ਼ ਐਂਟੀ ਰੇਡੀਏਸ਼ਨ, ਇਟ ਇਜ਼ ਸਾਇੰਟੀਫਿਕਲੀ ਪ੍ਰੂਵਨ। ਕਿ ਸਾਇੰਸਦਾਨਾਂ ਨੇ ਵੀ ਕਹਿ ਦਿੱਤਾ ਵੀ ਇਹ ਗੋਹੇ ਨਾਲ ਜਿਹੜੀ ਇਹ ਰੇਡੀਏਸ਼ਨ ਵਾਲਾ ਕੰਮ ਹੈ। ਦਿਸ ਇਜ਼ ਅ ਰੇਡੀਏਸ਼ਨ ਚਿਪ that can be used in mobile phones to reduce radiation. It will safeguard against diseases। ਇਹ ਉਹਨਾਂ ਦੇ ਚੇਅਰਮੈਨ ਨੇ ਟਵੀਟ ਕੀਤਾ। ਸੋ ਇਹਨਾਂ ਨੂੰ ਬਹੁਤ ਮੁਬਾਰਕ। ਪਰ ਤੁਸੀਂ ਬਿਨਾਂ ਮੈਨੇਜਮੈਂਟ ਨੂੰ ਪੁੱਛਿਆ ਇਹਨਾਂ ਨੂੰ ਫ੍ਰੀ ਐਡ ਦੇਣ ਦੀ ਗੱਲ ਕਹੀ ਹੈ। ਔਰ ਜਾਂ ਤਾਂ ਹੁਣ ਇਹ ਹੈ ਵੀ ਤੁਸੀਂ ਵੀ ਕੋਈ ਤੁਹਾਡਾ ਪੰਜਾਬ 'ਚ ਇਹਨਾਂ ਨੂੰ ਗੋਹਾ ਵੇਚਣ ਦਾ ਇਰਾਦਾ ਹੈ। ਸੋ ਅਦਰਵਾਈਜ਼ ਜਿਹੜਾ ਇਸ ਦੇ ਉੱਤੇ ਹੁਣ ਆਉਣ ਵਾਲੇ ਦਿਨਾਂ 'ਚ ਲਤੀਫੇ ਆਉਣਗੇ। ਲੇਕਿਨ ਅਸੀਂ ਇਹ ਮੋਦੀ ਸਾਹਿਬ ਦੇ ਅਸੀਂ ਇਸ ਪ੍ਰੋਜੈਕਟ ਦੀ ਹਮਾਇਤ ਕਰਦੇ ਹਾਂ ਕਿ ਗੁਲਾਬ ਜਾਮਣ 'ਚੋਂ ਗੁਲਾਬ ਅੱਡ ਕੱਢਣੇ ਨੇ ਤੇ ਜਾਮਣੂ ਅੱਡ ਕੱਢਣੇ ਨੇ। ਤੇ ਕਲੋਜ਼ਿੰਗ 'ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ, ਉਹਨਾਂ ਦੇ ਬਾਣੀ ਦੇ ਸ਼ਲੋਕ ਵਿਚਾਰ ਅਧੀਨ ਕਰਦੇ ਹਾਂ। ਅੱਜ 2 ਸ਼ਲੋਕ ਜਿਹੜੇ ਨੇ ਉਹ ਅਸੀਂ ਵਿਚਾਰ ਲਈ ਚੁਣੇ ਨੇ, 47 ਔਰ 48 ਨੰਬਰ। ਔਰ ਦੋਨੋਂ ਹੀ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਬੇਸ਼ੱਕ ਤੁਸੀਂ ਘਰ-ਬਾਰ ਛੱਡ ਕੇ ਆਪਣਾ ਪਰਿਵਾਰ, ਵਸਤਾ ਰਸਤਾ, ਬੱਚੇ ਬੱਚੀਆਂ, ਪਤੀ ਪਤਨੀ ਜਿਹੜਾ ਵੀ, ਕਿਉਂਕਿ ਸੰਨਿਆਸਣਾ ਵੀ ਬਣਦੀਆਂ ਸੀ, ਛੱਡ ਕੇ ਜੇ ਚਲੇ ਵੀ ਜਾਓਗੇ ਤੇ ਇਹਦੇ ਨਾਲ
ਤੁਹਾਡਾ ਅੰਦਰੋਂ ਮੋਹ ਜਿਹੜਾ ਹੈ, ਅਟੈਚਮੈਂਟ ਉਹ ਨਹੀਂ ਟੁੱਟਦੀ, ਔਰ ਤੁਸੀਂ ਸਾਰੀ ਉਮਰ ਜੋਗੀ ਬਣ ਕੇ ਭਟਕਦੇ ਵੀ ਰਹੋ, ਪਰ ਤੁਹਾਡੇ ਅੰਦਰ ਜਿਹੜੀ ਡਿਜ਼ਾਇਰਸ ਦੀ ਅੱਗ ਹੈ, ਤੁਹਾਡੇ ਅੰਦਰ ਖੁਆਇਸ਼ਾਂ ਦੀ ਅੱਗ ਹੈ, ਉਹ ਬਰਾਬਰ ਬਲਦੀ ਰਹਿੰਦੀ ਹੈ। ਔਰ ਐਂਡ ਦੇ ਵੇਲੇ ਤੁਹਾਨੂੰ ਲੱਗਦਾ ਹੈ ਕਿ ਵੀ ਜ਼ਿੰਦਗੀ ਤਾਂ ਫਜ਼ੂਲ ਗਵਾਈ ਹੈ, ਕਿਉਂਕਿ ਅੰਦਰੋਂ ਨਾ ਤ੍ਰਿਸ਼ਨਾ ਮਰੀ, ਨਾ ਮੋਹ ਮਰਿਆ, ਨਾ ਹੰਕਾਰ ਮਰਿਆ, ਨਾ ਲਸਟ ਮਰੀ, ਨਾ ਐਂਗਰ ਗਿਆ। ਔਰ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਪਰਦੇਸੀ ਕੈ ਘਾਗਰ ਹੈ, ਚੌਂ ਦਿਸ ਲਾਗੀ ਆਗ, ਖਿੰਥਾ ਜਲ ਕੋਇਲਾ ਭਈ, ਤਾਗੇ ਆਂਚ ਨਾ ਲਾਗ। ਅੱਛਾ, ਹੁਣ ਪਰਦੇਸੀ ਲਫ਼ਜ਼ ਬੜਾ ਇੰਪੋਰਟੈਂਟ ਹੈ। ਜਦੋਂ ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ ਕਿ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਅੱਛਾ, ਹੁਣ ਰੂਹਾਨੀਅਤ ਦੇ ਵਿੱਚ ਸਾਡਾ ਘਰ ਰੱਬ ਦੀ ਦਰਗਾਹ ਹੈ, ਰੱਬ 'ਚੋਂ ਅਸੀਂ ਆਏ ਹਾਂ, ਤੇ ਇਸ ਦੁਨੀਆ ਦੇ ਵਿੱਚ ਅਸੀਂ ਪਰਦੇਸ ਦੇ ਵਿੱਚ ਹਾਂ। ਸਾਡਾ ਇਹ ਅਸਲੀ ਥਾਂ ਨਹੀਂ ਹੈ, ਅਸਲੀ ਟਿਕਾਣਾ ਨਹੀਂ ਹੈ, ਅਸੀਂ ਪਰਦੇਸੀ ਹਾਂ। ਇਸੇ ਲਈ ਕਿ ਵੀ ਇਹ ਮੇਰੇ ਪਰਦੇਸੀ ਮਨ, ਕਿਉਂਕਿ ਮਨ ਪਰਦੇਸ 'ਚ ਹੈ, ਔਰ ਉਹਨੂੰ ਇਹ ਕਹਿਣਾ ਕਿ ਤੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਹੈ ਕਿ ਆਓ ਘਰੇ, ਆਪਣੇ ਘਰ ਆ, ਕਿਉਂ ਪਰਦੇਸ 'ਚ ਹੈ। ਔਰ ਕਬੀਰ ਸਾਹਿਬ ਇਹ ਕਹਿ ਰਹੇ ਨੇ, ਕਬੀਰ ਪਰਦੇਸੀ ਕੇ ਘਾਗਰ ਹੈ। ਹੁਣ ਹਿਊਮਨ ਵਜੂਦ, ਰੂਹ ਬਾਡੀ ਦੇ ਵਿੱਚ ਟਿਕਦੀ ਹੈ, ਤੇ ਜਦੋਂ ਬਾਡੀ ਐਂਡ ਵੱਲ ਜਾਂਦੀ ਹੈ, ਸਾਡੀ ਮੌਤ ਹੋ ਜਾਂਦੀ ਹੈ, ਤੇ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ। ਕੋਈ ਉਹਨੂੰ ਦਫਨਾ ਦਿੰਦਾ ਹੈ, ਕੋਈ ਸਪੁਰਦੇ ਆਤਿਸ਼ ਕਰ ਦਿੰਦਾ ਹੈ, ਅੱਗ ਦੇ ਹਵਾਲੇ ਹੈ, ਕੋਈ ਸਪੁਰਦੇ ਆਬ ਕਰਦਾ ਹੈ, ਪਾਣੀ 'ਚ ਸੁੱਟਦਾ ਹੈ, ਕੋਈ ਸਪੁਰਦੇ ਖਾਕ ਕਰਦਾ ਹੈ, ਉਹਨੂੰ ਦਫਨਾ ਦਿੰਦਾ ਹੈ। ਇਹੀ ਜਾਂ ਪਾਰਸੀ ਜਿਹੜੇ ਨੇ ਉੱਤੇ ਚਬੂਤਰੇ ਤੇ ਰੱਖ ਦਿੰਦੇ ਨੇ, ਉਹ ਪੰਛੀ ਖਾ ਜਾਂਦੇ ਨੇ। ਲੇਕਿਨ ਇੱਕ ਗੱਲ ਹਕੀਕਤ ਹੈ ਕਿ ਬਾਡੀ ਮੁੱਕ ਜਾਂਦੀ ਹੈ, ਤੇ ਕੁਛ ਹੈ, ਉਹਨੂੰ ਰੂਹ ਕੋ, ਆਤਮਾ ਕੋ, ਕੋਈ ਹੋਰ ਵਜੂਦ ਕੋ, ਜਿਹਦਾ ਵਜੂਦ ਬਚਦਾ ਹੈ, ਜਿਹਦੇ ਲਈ ਇਹ ਪਰਦੇਸ ਸੀ। ਉਹ ਇਸ ਬਾਡੀ 'ਚ ਬੈਠਾ ਸੀ, ਪਰ ਇਹ ਉਹਦਾ ਘਰ ਨਹੀਂ ਸੀ। ਔਰ ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਪਰਦੇਸੀ ਕੈ ਘਾਗਰ ਹੈ, ਚੌਂ ਦਿਸ ਲਾਗੀ ਆਗ, ਕਿ ਅਲਟੀਮੇਟਲੀ ਇਹ ਬਾਡੀ ਤਾਂ ਚਾਰ ਚਫੇਰਿਓਂ ਸੜ ਕੇ ਸਵਾਹ ਹੋ ਗਈ, ਜਾਂ ਖਾਕ ਦੇ ਵਿੱਚ ਤਬਾਹ ਹੋ ਗਈ। ਖਿੰਥਾ ਜਲ ਕੋਇਲਾ ਭਈ, ਤਾਗੇ ਆਂਚ ਨਾ ਲਾਗ। ਹੁਣ ਕਿਉਂਕਿ ਜੋਗੀਆਂ ਨੂੰ ਵੀ ਐਡਰੈਸ ਕੀਤਾ ਹੈ, ਜੋਗੀ ਦੇ ਪਹਿਰਾਵੇ ਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ। ਇੱਕ ਜਿਹਨੂੰ ਉਹ ਗੋਦੜੀ ਕਹਿੰਦੇ ਨੇ, ਜਿਹਦੇ 'ਚ ਕਿ ਉਹ ਬੜੀ ਉਹ ਖਿੰਥਾ ਵੀ ਕਹਿੰਦੇ ਨੇ, ਜਿਹਨੂੰ ਅਸੀਂ ਈਵਨ ਭੂਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਇਹ ਚਾਰ ਪੌੜੀਆਂ, ਮੁੰਦਾ ਸੰਤੋਖ ਔਰ ਉਹ। ਸੋ ਉਹਦੇ 'ਚ ਜਿਹੜੀ ਗੋਦੜੀ ਹੈ, ਜ਼ਾਹਰ ਹੈ ਕੱਪੜੇ ਦੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਭਾਈ ਖਿੰਥਾ ਜਲ ਕੋਇਲਾ ਭਈ, ਕਿ ਇਹ ਤੇਰੀ ਜਿਹੜੀ ਬਾਡੀ ਰੂਪੀ ਜਿਹੜੀ ਹੈ ਖਿੰਥਾ ਸੀ, ਗੋਦੜੀ ਸੀ, ਇਹ ਤਾਂ ਸਵਾਹ ਹੋ ਗਈ। ਤਾਗੇ ਆਂਚ ਨਾ ਲਾਗ। ਹੁਣ ਆਂਚ ਕਹਿੰਦੇ ਨੇ ਅੱਗ ਨੂੰ, ਤਾਗੇ ਹੈ ਰੂਹ, ਕਿ ਵੀ ਉਸ ਰੂਹ ਨੂੰ ਅੱਗ ਨਹੀਂ ਲੱਗੀ ਜਿਹੜੀ ਪਰਦੇਸੀ ਸੀ। ਬਾਕੀ ਤੇਰਾ ਵਜੂਦ ਸੜ ਕੇ ਸਵਾਹ ਹੋ ਗਿਆ ਬਾਡੀ ਰੂਪ ਦੇ ਵਿੱਚ। ਔਰ ਦੂਸਰਾ ਸ਼ਲੋਕ ਇਹਨੂੰ ਹੋਰ ਵੀ ਕਰਦਾ ਹੈ ਕਿ ਵੀ ਕਿਵੇਂ ਤੇਰੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਸੀ ਹੋਈ। ਕਬੀਰ ਖਿੰਥਾ ਜਲ ਕੋਇਲਾ ਭਈ, ਖਾਪਰ ਫੂਟ ਮਫੂਟ, ਜੋਗੀ ਬਪੜਾ ਖੇਲਿਓ, ਆਸਨ ਰਹੀ ਵਿਭੂਤ। ਹੁਣ ਜੋਗੀਆਂ ਦੇ ਕੋਲ ਇੱਕ ਤਾਂ ਖਿੰਥਾ ਹੈ, ਜਿਹਨੂੰ ਅਸੀਂ ਗੋਦੜੀ ਵੀ ਕਹਿੰਦੇ ਆ। ਦੂਸਰਾ, ਕਿਉਂਕਿ ਜੋਗੀ ਮੰਗ ਕੇ ਖਾਂਦੇ ਨੇ, ਤੇ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਕਚਕੌਲ ਹੁੰਦਾ ਹੈ, ਉਸ ਨੂੰ ਖੱਪਰ ਕਹਿੰਦੇ ਨੇ, ਕਿ ਇਹ ਉਹ ਖੱਪਰ ਅੱਗੇ ਕਰਦਾ, ਉਹਦੇ 'ਚ ਤੁਸੀਂ ਉਹਨੂੰ ਪਾ ਦਿੰਦੇ ਹੋ ਜਿਹੜੀ ਵੀ ਉਹ ਦੀਕਸ਼ਾ ਜਾਂ ਜੋ ਵੀ ਘਰਾਂ 'ਚੋਂ ਮੰਗਦਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਤੇਰੀ ਗੋਦੜੀ ਵੀ ਸੜ ਗਈ ਨਾਲ ਹੀ, ਤੇਰੀ ਬਾਡੀ ਵੀ, ਔਰ ਤੇ ਜਿਹੜਾ ਤੇਰਾ ਖੱਪਰ ਸੀ ਉਹ ਫੂਟ ਮਫੂਟ, ਉਹ ਟੁਕੜੇ ਟੁਕੜੇ ਹੋ ਗਿਆ। ਉਹ ਮੋਸਟਲੀ ਸਟੋਨ ਦਾ ਹੁੰਦਾ। ਕਿ ਕਬੀਰ ਖਿੰਥਾ ਜਲ ਕੋਇਲਾ ਭਈ, ਤੇਰੀ ਗੋਦੜੀ ਖਿੰਥਾ ਸੜ ਕੇ ਕੋਲੇ ਹੋ ਗਈ, ਔਰ ਤੇਰਾ ਖਾਪਰ ਜਿਹੜਾ ਉਹ ਵੀ ਟੁੱਟ ਗਿਆ। ਜੋਗੀ ਬਪੜਾ ਖੇਲਿਓ, ਆਸਨ ਰਹੀ ਵਿਭੂਤ, ਕਿ ਹੇ ਵਿਚਾਰੇ ਬਪੜਾ ਜੋਗੀ, ਤੂੰ ਜੋ ਬਣਿਆ ਸੀ, ਇਹ ਤੂੰ ਤਾਂ ਇਸ ਸੰਸਾਰ ਦੇ ਖੇਡ ਦੇ ਵਿੱਚ ਹੀ ਫਸਿਆ ਰਿਹਾ, ਔਰ ਇਹ ਤੈਨੂੰ ਹਕੀਕਤ ਦਾ ਅਹਿਸਾਸ ਨਹੀਂ ਹੋਇਆ। ਤੇ ਇਨ ਦਾ ਐਂਡ ਤੇਰੇ ਪੱਲੇ ਕੀ ਹੈ? ਆਸਨ ਰਹੀ ਵਿਭੂਤ। ਵਿਭੂਤ ਹੈ ਸਵਾ, ਕਿ ਜਿੱਥੇ ਤੂੰ ਬੈਠਾ ਸੀ, ਜਿਹੜਾ ਤੇਰਾ ਟਿਕਾਣਾ ਸੀ, ਉਹ ਸਵਾਹ ਦੇ ਵਿੱਚ ਟਰਨ ਹੋ ਗਿਆ। ਤੇਰੀ ਬਾਡੀ ਵੀ ਗਈ, ਤੇਰੀ ਖਿੰਥਾ ਵੀ ਗਈ, ਤੇਰੇ ਹੱਥ ਦਾ ਖੱਪਰ ਵੀ ਗਿਆ, ਤੇ ਇਨ ਦਾ ਐਂਡ ਸਭ ਕੁਝ ਜਿਹੜਾ ਹੈ ਉਹ ਆਸਨ ਰਹੀ ਵਿਭੂਤ, ਸਭ ਕੁਝ ਸਵਾਹ ਹੋ ਗਿਆ। ਸੋ ਇਹ ਅੱਜ ਦਾ
ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।